ਪਿਛਲੇ ਦਿਨਾਂ ਤੋਂ ਇਹ ਬਹੁਤ ਖਬਰ ਚੱਲ ਰਹੀ ਆ ਵੀ ਬਲੈਕ ਵਾਟਰ ਨੂੰ ਯੂਜ਼ ਕੀਤਾ ਜਾ ਸਕਦਾ ਹੈ। ਬਲੈਕ ਵਾਟਰ ਕੰਪਨੀ ਉਹੀ ਕੰਪਨੀ ਹੈਗੀ ਆ ਜੋ ਜਦੋਂ ਇਰਾਕ ਵਾਰ ਹੋਇਆ ਸੀ ਉਹਦੇ ਵਿੱਚ ਇਸ ਨੂੰ ਪ੍ਰਾਈਵੇਟ ਸਿਕਿਉਰਿਟੀ ਕੰਪਨੀ ਜਿਨ੍ਹਾਂ ਕੋ ਆਪਣੇ ਹੈਲੀਕਾਪਟਰ, ਆਪਣੇ ਫੌਜੀ ਰਿਟਾਇਰ ਹੋਏ ਹੋਰ ਸਿਕਿਉਰਿਟੀ ਗਾਰਡ ਹਾਇਰ ਕੀਤੇ ਆ, ਉਹਨਾਂ ਨੂੰ ਯੂਜ਼ ਕੀਤਾ ਸੀ। ਇਹਨਾਂ ਦੇ ਉੱਤੇ ਚਾਰजेस ਵੀ ਲੱਗੇ ਸੀ ਵੀ ਇਹਨਾਂ ਨੇ ਜ਼ੁਲਮ ਬੜੇ ਕੀਤੇ ਹੈਗੇ ਆ। ਇਹ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ, ਨਿਊਜ਼ ਦੇ ਵਿੱਚ ਜਿਸ ਹਿਸਾਬ ਦੇ ਨਾਲ ਆਇਆ ਸੀ। ਸੋ 3 ਦਿਨ ਪਹਿਲਾਂ ਇਹ ਖਬਰ ਚੱਲੀ, ਪੋਲੀਟੀਕੋ ਨੇ ਰਿਪੋਰਟ ਕੀਤਾ ਸੀ ਭਈ ਟਰੰਪ ਐਡਮਿਨਿਸਟ੍ਰੇਸ਼ਨ ਇਹ ਸੋਚ ਰਿਹਾ ਆ ਭਈ ਹਾਇਰਿੰਗ ਪ੍ਰਾਈਵੇਟ ਮਿਲਟਰੀ ਕੰਟਰੈਕਟਰ ਟੂ ਡਿਪੋਰਟ ਇਲੀਗਲ ਇਮੀਗ੍ਰੈਂਟਸ, ਤੇ ਕਹਿੰਦੇ ਭਈ $25 ਬਿਲੀਅਨ ਤੱਕ ਇਹਦੇ ਉੱਤੇ ਸਪੈਂਡ ਕੀਤਾ ਜਾ ਸਕਦਾ ਹੈਗਾ। ਵੀ ਪ੍ਰਾਈਵੇਟ ਕੰਪਨੀ ਜਿਹੜੀ ਆ ਇਹ ਲੋਕਾਂ ਨੂੰ ਚੱਕਣਗੇ ਤੇ ਜਹਾਜ਼ਾਂ ਦੇ ਵਿੱਚ ਚਾੜ ਕੇ ਜਿੱਥੇ ਜਿੱਥੇ ਦੇ ਹੈਗੇ ਉੱਥੇ ਉਹ ਉਹਨਾਂ ਨੂੰ ਵਾਪਸ ਕਰੇ ਆਣਗੇ। ਪਰ ਐਰਿਕ ਪ੍ਰਿੰਸ ਜਿਹੜੇ ਸਾਬਕਾ ਚੀਫ ਐਗਜ਼ੀਕਿਊਟਿਵ ਆ ਇਸ ਬਲੈਕ ਵਾਟਰ ਜੋ ਸਿਕਿਉਰਿਟੀ ਕੰਟਰੈਕਟਰ ਦੀ ਕੰਪਨੀ ਆ, ਉਹਨਾਂ ਨੇ ਇਹ ਕਿਹਾ ਵੀ ਹਜੇ ਤੱਕ ਸਾਡਾ ਇਹ ਕੋਈ ਕਨਫਰਮ ਨਹੀਂ ਹੈ, ਗੱਲਬਾਤ ਜ਼ਰੂਰ ਇਹ ਚੱਲੀ ਹੈਗੀ ਆ। ਜਿਸ ਹਿਸਾਬ ਦੇ ਨਾਲ ਟਰੰਪ ਉਹਨਾਂ ਨੇ ਇਹ ਕਿਹਾ ਸੀ ਵੀ ਮਿਲੀਅਨਸ ਆਫ ਲੋਕ ਆਪਾਂ ਡਿਪੋਰਟ ਕਰਨੇ ਆ, ਅਮਰੀਕਾ ਦੀ ਹਿਸਟਰੀ ਦੇ ਵਿੱਚ ਸਭ ਤੋਂ ਵੱਡੀ ਡਿਪੋਰਟੇਸ਼ਨ ਹੋਊਗੀ। ਇੱਕ 26 ਪੇਜ ਦਾ ਪ੍ਰਪੋਜ਼ਲ ਕਹਿੰਦੇ ਵੀ ਕੰਟਰੈਕਟਰਸ ਵੱਲੋਂ ਤਿਆਰ ਕੀਤਾ ਗਿਆ ਆ, ਕਿਸ ਤਰ੍ਹਾਂ ਉਹ 12 ਮਿਲੀਅਨ ਲੋਕਾਂ ਨੂੰ 2 ਸਾਲਾਂ ਦੇ ਵਿੱਚ ਡਿਪੋਰਟ ਕਰ ਸਕਦੇ ਆ। ਉਹ ਜੇ ਕਹਿੰਦੇ 12 ਮਿਲੀਅਨ ਲੋਕਾਂ ਨੂੰ 2 ਸਾਲਾਂ ਦੇ ਵਿੱਚ ਡਿਪੋਰਟ ਕਰਨਾ ਤੇ ਘੱਟੋ ਘੱਟ ਉਹਨਾਂ ਨੂੰ 5 ਲੱਖ ਇਲੀਗਲ ਏਲੀਅਨਸ ਜੋ ਆ ਉਹ ਡਿਪੋਰਟ ਕਰਨੇ ਪਊਗੇ 1 ਮਹੀਨੇ ਦੇ ਵਿੱਚ। ਸੋ ਇਹ ਕਹਿੰਦੇ ਪਈ ਜੇ ਪ੍ਰਾਈਵੇਟ ਕੰਪਨੀਆਂ ਨੂੰ ਯੂਜ਼ ਕੀਤਾ ਜਾਊਗਾ ਤੇ ਤਦ ਹੀ ਵਾਪਰ ਸਕਦਾ ਹੈਗਾ। ਪਰ ਜਿਸ ਹਿਸਾਬ ਦੇ ਨਾਲ ਇਸ ਕੰਪਨੀ ਦੇ ਉੱਤੇ ਹਿਊਮਨ ਰਾਈਟਸ ਅਬਿਊਜ਼ਰਸ ਦੇ ਚਾਰजेस ਲੱਗੇ ਸੀ, ਉਹਨਾਂ ਨੂੰ ਅਕਿਊਜ਼ ਕੀਤਾ ਗਿਆ ਸੀ ਕਿਸ ਤਰ੍ਹਾਂ ਉਹਨਾਂ ਨੇ 17 ਦੇ ਕਰੀਬ ਇਰਾਕੀ ਸਿਵਲੀਅਨਸ ਨੂੰ ਇੱਕ ਪਬਲਿਕ ਸਕੁਏਅਰ ਦੇ ਵਿੱਚ 2007 ਸਾਲ ਦੇ ਵਿੱਚ ਮਾਰ ਦਿੱਤਾ ਸੀ। ਸੋ ਪੂਰੀ ਤਰ੍ਹਾਂ ਐਕਸਪੋਜ਼ ਹੋਏ ਸੀ। ਸੋ ਇੱਕ ਪਾਸੇ ਇਹ ਵੀ ਖਬਰ ਆ ਰਹੀ ਵੀ ਉਹਨਾਂ ਨੂੰ ਯੂਜ਼ ਕੀਤਾ ਜਾ ਸਕਦਾ, ਦੂਜੇ ਪਾਸੇ ਕੰਪਨੀ ਵਾਲੇ ਕਹਿ ਰਹੇ ਆ ਦ ਹਿਲ ਮੁਤਾਬਕ ਭਈ ਹਜੇ ਸਾਨੂੰ ਪੂਰੀ ਤਰ੍ਹਾਂ ਕੰਟੈਕਟ ਨਹੀਂ ਕੀਤਾ, ਪਰ ਕੁਛ ਨਾ ਕੁਛ ਤਾਂ ਹੈ ਜਿਹੜੀ ਇਹ ਗੱਲਬਾਤ ਬਾਹਰ ਆਈ ਹੈਗੀ ਆ। ਹਰਜੋਤ ਸਿੰਘ ਜੀ, ਇਹਦੇ ਵਿੱਚ ਦੇਖੋ ਗੱਲ ਇਹ ਆ, ਚਲੋ ਇਹ ਹੁਣ ਕਰ ਰਹੇ ਆ, ਫਾਇਦਾ ਕਿਹਨੂੰ ਹੋਣਾ? ਇੱਕ ਪ੍ਰਾਈਵੇਟ ਕੰਪਨੀ ਨੂੰ। ਸੋ ਇਹ ਕਿਹੜੀ ਇਸ ਦੇ ਵਿੱਚ ਜਿਹੜੀ ਉਹ ਚੀਜ਼ ਚੱਲ ਰਹੀ ਆ, ਸਰਕਾਰੀ ਬੰਦੇ ਤੁਸੀਂ ਕੱਢ ਰਹੇ ਆ ਤੇ ਮਨੀ ਜਿਹੜੀ ਕਿੱਥੇ ਦੇਣੀ ਆ ਤੁਸੀਂ ਇਹਨਾਂ ਕੰਪਨੀਆਂ ਨੂੰ? ਸੋ ਇਹ ਦੇਖੋ, ਇਹ ਸ਼ਗੂਫਾ ਜਿਹੜੇ ਆ ਨਾ ਇਦਾਂ ਦੇ ਬੜੇ ਚੱਲਦੇ ਆ। ਜਿਸ ਤਰੀਕੇ ਦੇ ਨਾਲ ਆਪਾਂ ਜਿਹੜੇ ਮੁਲਕ ਤੋਂ ਆਏ ਆ ਉੱਥੇ ਪ੍ਰਾਈਵੇਟਾਈਜ਼ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਜਾਂ ਕਰਦੇ ਨੇ, ਤਾਂ ਉਹਦੇ ਵਿੱਚ ਫਿਰ ਰੌਲਾ ਇਹੀ ਪੈਂਦਾ ਵੀ ਇਵੈਂਚੁਅਲੀ ਫਾਇਦਾ ਜਿਹੜਾ ਉਹ ਕਿਹਨਾਂ ਨੂੰ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਬਲੈਕ ਵਾਟਰ ਨੂੰ ਤੇ ਤਾਂ ਮਾਰੇ ਹੀ ਨਹੀਂ ਆ ਰਹੇ ਆ, ਉਹਨਾਂ ਦੀਆਂ ਤਾਂ ਪੰਜੇ ਹੀ ਘਿਓ ਦੇ ਵਿੱਚ ਉਂਗਲਾਂ ਜਿਹੜੀਆਂ ਉਹ ਜਾਣਗੀਆਂ, ਨਾਲੇ ਘਿਓ ਦੇ ਵਿੱਚ ਇਸ਼ਨਾਨ ਕਰਨਗੇ ਨਾਲੇ ਨਹਾਉਣਗੇ, ਵੀ ਇਹ ਤਾਂ ਬੱਲੇ ਬੱਲੇ ਜਿਹੜੀ ਹੋ ਜਾਣੀ ਆ। ਪ੍ਰਾਈਵੇਟ ਪ੍ਰਿਜ਼ਨਸ ਵਾਲੇ ਕਿਉਂ ਇਸ ਟਾਈਮ ਖੁਸ਼ ਨੇ? ਰੀਜ਼ਨ ਉਹਦੇ ਵਿੱਚ ਇਹੀ ਆ ਵੀ ਉਹਨਾਂ ਦੇ ਡਿਟੈਂਸ਼ਨ ਸੈਂਟਰ ਬਣਾਉਣੇ ਪੈਣੇ ਆ, ਪਰ ਜਿਹੜੇ ਬੰਦੇ ਦੇ ਹਿਸਾਬ ਦੇ ਨਾਲ ਉਹਨਾਂ ਨੂੰ ਮਨੀ ਵੀ ਜਿਹੜੀ ਉਹ ਆਉਣੀ ਆ। ਨੋ ਡਾਊਟ ਤੁਸੀਂ ਇਹ ਕਹਿ ਰਹੇ ਆ ਵੀ ਜਿਹੜੇ ਇਲੀਗਲ ਇਮੀਗ੍ਰੈਂਟਸ ਆ ਜਿਨ੍ਹਾਂ ਨੇ ਕੁਛ ਨੁਕਸਾਨ ਕੀਤਾ ਆ ਜਾਂ ਕ੍ਰਾਈਮ ਕੀਤਾ ਆ, ਉਹਨਾਂ ਨੂੰ ਤੁਸੀਂ ਜਿਹੜਾ ਉਹ ਕੱਢਣਾ ਚਾਹੁੰਦੇ ਆ, ਪਰ ਉਸ ਦੀ ਆੜ ਦੇ ਵਿੱਚ ਬਾਕੀ ਵੀ ਤਾਂ ਨਾਲ ਹੀ ਕੱਢ ਰਹੇ ਹੋ ਨਾ। ਉਹਦੇ ਵਿੱਚ ਇਵੈਂਚੁਅਲੀ ਫਾਇਦਾ ਜਿਹੜਾ ਉਹ ਕਿਹਨਾਂ ਨੂੰ ਪਹੁੰਚਾਇਆ ਜਿਹੜਾ ਉਹ ਜਾ ਰਿਹਾ, ਉਹ ਆਪਣੇ ਜਿਹੜਾ ਉਹ ਸਾਹਮਣੇ ਹੈਗਾ। ਸੋ ਸਥਿਤੀ ਇਹ ਕਾਈਂਡ ਆਫ ਕਹਿ ਸਕਦੇ ਆ ਵੀ ਇਹ ਸਾਹਮਣੇ ਹੀ ਆ ਵੀ ਆਪਣੇ ਸਾਥੀਆਂ ਨੂੰ ਤੁਸੀਂ ਦੇਖੋ ਵੀ ਉਹਨਾਂ ਦੀ ਕੈਬਨਿਟ ਦੇ ਵਿੱਚ ਵੀ ਸਾਰੇ ਜਾਣੇ ਕਿੱਦਾਂ ਦੇ ਆ। ਆਪਣੇ ਬਹੁਤੇ ਉਹਨਾਂ ਨੇ ਯੈਸਮੈਨ ਤੋਂ ਲੈ ਕੇ ਤੇ ਜਿਹੜੇ ਬਿਲੀਅਨੇਅਰਸ ਆ ਉਹਨਾਂ ਨੂੰ ਹੀ ਉਸ ਦੇ ਵਿੱਚ ਭਰਤੀ ਕੀਤਾ ਹੈ। ਇਵੈਂਚੁਅਲੀ ਦੇਖੋ ਕਿੱਦਾਂ ਦੇ ਉਹਨਾਂ ਦੀ ਕਾਰਜਕਾਰੀ ਰਹਿੰਦੀ ਆ, ਕਈ ਵਾਰੀ ਰੁੱਸ ਜਾਂਦੇ, ਕਈ ਵਾਰੀ ਚੱਲਦੇ ਰਹਿੰਦੇ ਆ, ਉਹ ਸਾਰੀਆਂ ਚੀਜ਼ਾਂ। ਪਰ ਇਹਦੇ ਵਿੱਚ ਤਾਂ ਹਰਜੋਤ ਸਿੰਘ ਜੀ ਇਹ ਖਾਸ ਇਸ ਚੀਜ਼ ਦੀ ਬਦਬੂ ਜਿਹੜੀ ਉਹ ਪੂਰੀ ਆ ਰਹੀ ਆ ਵੀ ਇੱਕ ਪ੍ਰਾਈਵੇਟ ਕੰਪਨੀ ਨੂੰ ਖਾਸੀ ਜਿਹੜੀ ਟੈਕਸਪੇਅਰ ਮਨੀ ਆ ਉਹਦੇ ਉੱਤੇ ਸਪੈਂਡ ਕਰਨਗੇ ਇਸ ਇਮੀਗ੍ਰੇਸ਼ਨ ਕ੍ਰੈਕਡਾਊਨ ਦੇ ਵਿੱਚ ਮਦਦ ਕਰਾਉਣ ਦੇ ਨਾਂ ਦੇ ਉੱਤੇ। ਬਿਲਕੁਲ, ਇਹ ਪ੍ਰਪੋਜ਼ਲ ਕਹਿੰਦੇ ਵੀ ਬਲੈਕ ਵਾਟਰ ਕੰਪਨੀ ਨੇ ਦਿੱਤਾ ਸੀ ਟਰੰਪ ਉਹਨਾਂ ਦੀ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਵੀ ਅਸੀਂ ਆਪਣੀ ਜਹਾਜ਼ ਪ੍ਰੋਵਾਈਡ ਕਰਾਂਗੇ, ਆਪਣੀ ਫੌਜ ਜਿਹੜੀ ਪ੍ਰੋਵਾਈਡ ਕਰਾਂਗੇ, ਪ੍ਰਾਈਵੇਟ ਆਰਮੀ, ਤੇ ਅਸੀਂ ਜਿਹੜੇ ਲੋਕਾਂ ਨੂੰ ਇੱਥੋਂ ਚੱਕ ਕੇ ਬਾਹਰ ਕੱਢਾਂਗੇ। ਸੋ ਟਰੰਪ ਐਡਮਿਨਿਸਟ੍ਰੇਸ਼ਨ ਨੋ ਮੈਟਰ ਵਾਟ ਉਹ ਹਰ ਇੱਕ ਕੋਸ਼ਿਸ਼ ਕਰ ਰਿਹਾ ਵੀ ਕਿਹੜੇ ਵੀ ਤਰੀਕਾ ਵਰਤ ਕੇ ਆਪਣੇ ਜੋ ਅਨਡਾਕੂਮੈਂਟਡ ਜਾਂ ਇਲੀਗਲ ਬੰਦੇ ਆ ਉਹਨਾਂ ਨੂੰ ਕਿਸ ਤਰ੍ਹਾਂ ਕੱਢਿਆ ਜਾਵੇ। ਨਿਊਯਾਰਕ ਦੇ ਮੇਅਰ ਐਰਿਕ ਐਡਮ ਦੀ ਸਟੋਰੀ ਤੁਸੀਂ ਸੁਣੀ ਹੋਣੀ ਆ ਵੀ ਕਿੰਨੇ ਚਾਰजेस ਉਹਦੇ ਤੇ ਲੱਗੇ ਕਰਪਸ਼ਨ ਦੇ।
ਤੇ ਉਹਨੂੰ ਜੀ ਉਧਰੋਂ ਸਾਰੇ ਮਾਫ ਕਰਕੇ ਤਾਂ ਕੱਢ ਦਿੱਤਾ, ਰੱਖ ਲਿਆ ਫੇਰ। ਤੇ ਹੁਣ ਇੱਕ ਜਿਹੜਾ ਉੱਥੇ ਦਾ ਬਹੁਤ ਮਸ਼ਹੂਰ ਹੋਟਲ ਰੂਜ਼ਵੈਲਟ ਹੋਟਲ ਜਿਹਦੇ ਚ ਰੱਖੇ ਗਏ ਸੀ ਮਾਈਗ੍ਰੈਂਟਸ, ਉਹ ਪ੍ਰੋਸੈਸਿੰਗ ਸੈਂਟਰ ਸੀ, ਤੇ ਉੱਥੋਂ ਉਹ ਨਹੀਂ ਬੰਦ ਕਰਤਾ ਸਾਰਾ। ਉਹਨਾਂ ਨੂੰ ਜਿਹੜੇ ਅਸਾਈਲਮ ਸੀਕਰ ਸੀਗੇ ਉਹਨਾਂ ਨੂੰ ਉੱਥੋਂ ਸਾਰਿਆਂ ਨੂੰ ਕੱਢ ਦਿੱਤਾ ਹੈਗਾ। ਸੋ ਪੂਰਾ ਤਰੀਕਾ ਉਹ ਜਿਹੜਾ ਵੀ ਮਰਜ਼ੀ ਆ ਉਹ ਵਰਤ ਰਿਹਾ ਹੈਗਾ। ਜੀ। ਤੇ ਹਰਜੋਤ ਸਿੰਘ ਜੀ, ਹੁਣ ਆਪਣੇ